ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਲਿਖਤ ਆਈ ਹੈ ਗੁਰਮੀਤ ਸਿੰਘ ਸਿੱਧੂ ਜੀ ਦੀ ਕੈਨੇਡਾ ਬਰੈਂਪਟਨ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰ ਮੈਂ ਜ਼ਿਆਦਾ ਨਾ ਕਹਾਂ ਤਾਂ ਇਹ ਤੁਹਾਡਾ ਫਰਜ਼ ਵੀ ਹੈ ਤੇ ਇਸ ਤਰ੍ਹਾਂ ਕਰਨਾ ਸਾਡਾ ਫਰਜ਼ ਵੀ ਹੈ। ਡਾਕਟਰ ਸਾਹਿਬ ਮੈਂ ਇੱਥੇ ਕੈਨੇਡਾ ਵਿੱਚ ਬਰੈਂਪਟਨ 'ਚ ਇਕੱਲਾ ਹਾਂ। ਜਦ ਮੈਂ ਪੰਜਾਬ ਵਿੱਚ ਸੀ ਤਾਂ ਅੰਮ੍ਰਿਤ ਛਕ ਲਿਆ ਤੇ ਖਾਲਿਸਤਾਨ ਲਈ ਤੁਰ ਪਿਆ। ਕਾਫੀ ਲੋਕਾਂ ਨੇ ਕਾਫੀ ਸਵਾਲ ਕੀਤੇ, ਮੈਂ ਜਵਾਬ ਆਪਣੀ ਬੁੱਧੀ ਮੁਤਾਬਕ ਦਿੱਤੇ। ਮੈਂ ਵੀ ਕੁਝ ਗਲਤ ਹੋਵਾਂ ਜਾਂ ਕੁਝ ਸਹੀ, ਪਰ ਇੱਕ ਦੋ ਸਵਾਲ ਮੇਰੇ ਦਿਲ ਵਿੱਚ ਨੇ ਜਿਨ੍ਹਾਂ ਤੋਂ ਮੈਂ ਬਹੁਤ ਕਨਫਿਊਜ਼ ਹਾਂ। ਇਹ ਕਾਫੀ ਵੀਰਾਂ ਨੇ ਮੈਨੂੰ ਕੀਤੇ। ਉਹਨਾਂ ਵਿੱਚ ਇੱਕ ਸਵਾਲ ਇਹ ਹੈ ਕਿ ਅਕਸਰ ਕਹਿੰਦੇ ਹਨ ਕਿ ਸਿੱਖ ਕੌਮ ਗੁਲਾਮ ਹੈ, ਪਰ ਉਹ ਕਿਵੇਂ? ਪਰ ਮੇਰੇ ਕੋਲ ਇਸ ਸਵਾਲ ਦਾ ਕੁਝ ਵਧੀਆ ਜਵਾਬ ਨਹੀਂ ਹੁੰਦਾ। ਮੈਂ ਉਹਨਾਂ ਨੂੰ ਕਹਿ ਦਿੰਦਾ ਹਾਂ ਕਿ ਇੱਕ ਤਾਂ 25-20 ਕਰਕੇ ਗੁਲਾਮ ਹਾਂ ਤੇ ਇੱਕ 1984 ਦਾ ਇਨਸਾਫ ਨਹੀਂ ਮਿਲਿਆ, ਤੇ ਹੋਰ ਕਾਰਨ ਜੋ ਮੈਂ ਅਕਸਰ ਕਹਿਣਾ ਹਾਂ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਦੇ ਹੁੰਦਿਆਂ ਪੱਗਾਂ ਲੈਂਦੀਆਂ ਨੇ, ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਪਰ ਮੈਨੂੰ ਇਹਨਾਂ ਗੱਲਾਂ ਬਾਰੇ ਚੰਗੀ ਤਰ੍ਹਾਂ ਦੱਸੋ ਤਾਂ ਕਿ ਮੈਂ ਵੀ ਇਹਨਾਂ ਗੱਲਾਂ ਦਾ ਨਿੱਕੇ ਜਿਹੇ ਲੈਵਲ ਤੇ ਪ੍ਰਚਾਰ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਹਿੱਸਾ ਪਾ ਸਕਾਂ। ਦੂਜੀ ਗੱਲ ਇਹ ਹੈ ਕਿ ਮੈਨੂੰ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਟਾਈਮ ਕੱਢ ਕੇ ਫੁੱਲ ਐਕਸਪਲੇਨੇਸ਼ਨ ਵਾਲੀ ਵੀਡੀਓ ਨੈਟ ਤੇ ਪਾਓ ਤਾਂ ਕਿ ਕਾਫੀ ਵੀਰ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਸਕੇ। ਮੈਂ ਕਾਫੀ ਦਫਾ ਅਨੰਦਪੁਰ ਸਾਹਿਬ ਦਾ ਮਤਾ ਪੜ੍ਹਿਆ ਹੈ, ਪਰ ਮੈਨੂੰ ਕੁਝ ਡਿਟੇਲ ਵਿੱਚ ਦੱਸੋ ਇਸ ਦੀ ਹਿਸਟਰੀ ਵੀ। ਤੁਸੀਂ ਅੱਜ ਉੱਚੀ ਪਦਵੀ ਤੇ ਬੈਠੇ ਹੋ, ਤੁਹਾਨੂੰ ਮਿਲਣਾ ਮੁਸ਼ਕਿਲ ਹੈ। ਮੈਂ ਇੱਥੇ ਇਕੱਲਾ ਹਾਂ। ਜੇ ਕੋਈ ਤੁਹਾਡੀ ਜਾਣ ਪਹਿਚਾਣ ਵਾਲਾ ਬਰੈਂਪਟਨ ਵਿੱਚ ਰਹਿੰਦਾ ਹੈ ਮੈਨੂੰ ਦੱਸੋ, ਮੈਂ ਉਹਨਾਂ ਨੂੰ ਮਿਲ ਕੇ ਸਵਾਲ ਦੇ ਜਵਾਬ ਲੈ ਸਕਦਾ ਹਾਂ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੈਂ ਵਾਪਸ ਜਾ ਕੇ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਸੰਭਾਲਣਾ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਮੀਤ ਸਿੰਘ ਸਿੱਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਸਾਨੂੰ ਬਰੈਂਪਟਨ ਕੈਨੇਡਾ ਤੋਂ ਲਿਖਿਆ। ਇਹ ਵੀ ਕਾਫੀ ਦਿਨ ਹੋ ਗਿਆ ਉਹਨਾਂ ਦੀ ਲਿਖਤ ਨੂੰ ਜੀ। ਉਹ ਚਾਹੁੰਦੇ ਸੀ ਮੈਂ ਪਰਸਨਲੀ ਵੀ ਉਹਨਾਂ ਨੂੰ ਰਿਸਪੌਂਡ ਕਰਾਂ, ਪਰ ਮੈਂ ਵਕਤ ਨਹੀਂ ਕੱਢ ਸਕਿਆ। ਮੈਂ ਇਸ ਲਈ ਵੀ ਮਾਫੀ ਚਾਹੁੰਦਾ। ਉਹਨਾਂ ਨੇ ਦੋ ਸਵਾਲ ਉਹਨਾਂ ਨੇ ਪਹਿਲਾਂ ਤਾਂ ਆਪਣਾ ਹੀ ਲਿਖਿਆ ਕਿ ਵੀ ਮੈਂ ਇਕੱਲਾ ਹਾਂ ਜੀ ਔਰ ਮੈਂ ਅੰਮ੍ਰਿਤ ਛਕ ਕੇ ਇਸ ਰਸਤੇ 'ਤੇ ਤੁਰਿਆ ਔਰ ਮੈਨੂੰ ਆਸ ਹੈ ਕਿ ਵੀ ਜ਼ਰੂਰ ਇਸ ਅੰਮ੍ਰਿਤਧਾਰੀ ਜੀਵਨ ਦੇ ਨਾਲ ਉਹ ਇਨਸਾਫ ਕਰ ਰਹੇ ਹੋਣਗੇ, ਗੁਰੂ ਦੇ ਨਾਲ ਪੂਰੀ ਜਿਹੜਾ ਇਕਰਾਰ ਜਾਂ ਕੌਲ ਹੈ ਉਹ ਨਿਭਾ ਰਹੇ ਹੋਣਗੇ। ਉਹਨਾਂ ਦੇ ਸਵਾਲ ਤਾਂ ਮੂਲ ਤੌਰ ਦੇ ਉੱਤੇ ਇੱਕੋ ਹੀ ਹੈ, ਕਿਉਂਕਿ ਦੂਸਰਾ ਉਹਨਾਂ ਨੇ ਅਨੰਦਪੁਰ ਦਾ ਮਤਾ ਇਸ ਦਾ ਵੇਰਵਾ ਪੁੱਛਿਆ ਜੀ। ਜੇ ਉਹ ਗੂਗਲ ਕਰਨਗੇ ਸਾਡਾ ਨਾਂ ਔਰ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ, ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਇਸ ਬਾਰੇ ਕਾਫੀ ਵੇਰਵੇ ਦੇ ਨਾਲ ਪੁਆਇੰਟ ਵਾਈਜ਼ ਡਿਸਕਸ ਕੀਤਾ ਹੋਇਆ ਹੈ। ਇੱਕ ਤੋਂ ਜ਼ਿਆਦਾ ਵੀਡੀਓਜ਼ ਇਸ ਦੇ ਉੱਤੇ ਉਹਨਾਂ ਨੂੰ ਮਿਲਣਗੀਆਂ। ਸੋ ਫਿਰ ਵੀ ਜੇ ਕੋਈ ਸਪੈਸੀਫਿਕ ਸਵਾਲ ਜਿਹੜਾ ਅਨੰਦਪੁਰ ਦਾ ਮਤਾ ਪੜ੍ਹਦੇ ਹਾਂ, ਕਿਉਂਕਿ ਉਹ ਡਾਕੂਮੈਂਟ ਵੀ ਤੁਸੀਂ ਲੱਭ ਸਕਦੇ ਹੋ ਇੰਟਰਨੈਟ ਤੋਂ ਜੀ, ਤੇ ਜੇ ਕੋਈ ਸਪੈਸੀਫਿਕ ਸਵਾਲ ਹੋਏ ਤਾਂ ਉਸ ਨੂੰ ਅਸੀਂ ਰਿਸਪੌਂਡ ਕਰਾਂਗੇ। ਪਰ ਪਹਿਲਾ ਪਾਰਟ ਜਿਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਸਾਹਮਣੇ ਤਾਂ ਗੁਲਾਮੀ ਦਾ ਮਤਲਬ ਧਾਰਾ 25-20 ਜਾਂ ਨਵੰਬਰ 84 ਦਾ ਇਨਸਾਫ ਨਹੀਂ ਮਿਲਿਆ, ਤੇ ਜਾਂ ਉਹਨਾਂ ਦੇ ਕਹਿਣ ਮੁਤਾਬਕ ਕਿ ਅਕਾਲੀਆਂ ਦੀਆਂ ਵੀ ਜਦੋਂ ਪੱਗਾਂ ਲਾਤੀਆਂ ਨੇ ਤੇ ਪੰਜਾਬ 'ਚ ਇਹ ਵੀ ਗੁਲਾਮੀ ਦੀ ਨਿਸ਼ਾਨੀ ਹੈ। ਜੀ ਦੇਖੋ ਮੈਂ ਸਮਝਦਾ ਵੀ ਹਾਲਾਂ ਚਲੋ ਉਹਨਾਂ ਨੇ ਸਵਾਲ ਪੁੱਛਿਆ, ਪਰ ਜੇ ਉਹ ਅੰਮ੍ਰਿਤਧਾਰੀ ਸਿੰਘ ਨੇ ਔਰ ਇਹ ਸਾਰੇ 'ਚ ਉਹਨਾਂ ਦੀ ਦਿਲਚਸਪੀ ਹੈ, ਜ਼ਰੂਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਸਪੀਚਸ ਵੀ ਸੁਣੀਆਂ ਹੋਣਗੀਆਂ। ਅੱਜ ਕੱਲ੍ਹ ਤਾਂ ਯੰਗਸਟਰਸ ਲਈ ਬਹੁਤ ਸਾਰੀ ਜਾਣਕਾਰੀ ਆਲਰੇਡੀ ਇੰਟਰਨੈਟ ਦੇ ਉੱਤੇ ਹੈ। ਸਗੋਂ ਸਾਡੇ ਅੱਜ ਤੋਂ 20-25 ਸਾਲ ਪਹਿਲਾਂ ਬਹੁਤ ਘੱਟ ਸਾਨੂੰ ਮਿਲਦੀ ਸੀ ਜਾਣਕਾਰੀ, ਈਵਨ ਜਿਹੜੇ ਅਸੀਂ ਆਪਣੇ ਆਪ ਨੂੰ ਵੈਲ ਇਨਫੋਰਮਡ ਸਮਝਦੇ ਸੀ। ਔਰ ਮੈਂ ਅੱਗੇ ਵੀ ਕਿਹਾ ਵੀ ਜਿਵੇਂ 1990-91 'ਚ ਜਦੋਂ ਅਸੀਂ ਕੋਈ ਪ੍ਰੈਸ ਰਿਲੀਜ਼ ਵੀ ਲਿਖਣੀ ਹੁੰਦੀ ਸੀ ਖਾਲਿਸਤਾਨ ਅਫੇਅਰ ਸੈਂਟਰ ਲਈ ਜੀ, ਤੇ ਕੋਈ ਸੋਰਸ ਮੈਟੀਰੀਅਲ ਨਹੀਂ ਸੀ। ਉਹਨਾਂ ਦਿਨਾਂ 'ਚ ਜੋਇਸ ਪੈਡੀਗਰੂ ਇੰਗਲੈਂਡ ਦੀ ਇੱਕ ਰਾਈਟਰ, ਉਹਦੀ ਇੱਕ ਕਿਤਾਬ ਸੀ ਤੇ ਜਾਂ ਬਾਅਦ ਦੇ ਵਿੱਚ ਫਿਰ ਹੋਰ ਥੋੜ੍ਹਾ ਬਹੁਤ ਮੈਟੀਰੀਅਲ ਆਉਣਾ ਸ਼ੁਰੂ ਹੋਇਆ। ਸੋ ਕੁਛ ਨਹੀਂ ਸੀ। ਸੋ ਹੁਣ ਤਾਂ ਭਰੀ ਹੋਈ ਹੈ ਜਾਣਕਾਰੀ। ਤੁਸੀਂ ਇਸ ਗੱਲ ਨੂੰ ਕਿ ਸਿੱਖਾਂ ਦੇ ਨਾਲ ਪਿਛਲੇ 67 ਸਾਲ ਦੇ ਵਿੱਚ ਕੀ ਹੋਇਆ, ਕਿੱਥੇ ਕਿੱਥੇ ਡਿਸਕ੍ਰਿਮੀਨੇਸ਼ਨ ਹੋਈ। ਦੇਖੋ ਗੁਲਾਮ ਸ਼ਬਦ ਜਿਹੜਾ ਹੈ ਉਹ ਸਲੇਵ ਦੇ ਲਈ ਹੈ ਔਰ ਗੁਲਾਮ ਦਾ ਆਪੋਜ਼ਿਟ ਹੁੰਦਾ ਹੈ ਮਾਲਕ ਜਾਂ ਆਜ਼ਾਦ। ਹੁਣ ਗੁਲਾਮੀ ਔਰ ਆਜ਼ਾਦੀ ਔਰ ਮਾਲਕ ਇਸ ਲਈ ਆਪੋਜ਼ਿਟ ਹੁੰਦਾ ਹੈ ਕਿ ਇਹ ਸ਼ਬਦ ਇਸ ਲਈ ਆਇਆ ਕਿ ਜਦੋਂ ਔਰ ਇਹ ਕਿਸੇ ਇੱਕ ਸਿਵਲਾਈਜੇਸ਼ਨ ਜਾਂ ਸੱਭਿਅਤਾ ਨਾਲ ਹੀ ਸੰਬੰਧਿਤ ਨਹੀਂ ਸੀ, ਸਾਰੀਆਂ ਸੱਭਿਅਤਾਵਾਂ ਦੇ ਵਿੱਚ ਹੀ
ਜੀ ਔਰ ਖਾਸ ਤੌਰ ਤੇ ਜਿਹੜੇ ਹਮਲਾਵਰ ਹੁੰਦੇ ਸਨ, ਜਦੋਂ ਉਹ ਦੂਸਰੇ ਖਿੱਤੇ ਦੇ ਉੱਤੇ ਜਿੱਥੇ ਹਮਲਾ ਕਰਦੇ ਉਹਨਾਂ ਦੇ ਉੱਤੇ ਉਹ ਜਿੱਤ ਹਾਸਲ ਕਰਦੇ, ਤੇ ਜਿਨ੍ਹਾਂ ਦੇ ਉੱਤੇ ਜਿੱਤ ਹਾਸਲ ਕਰਦੇ ਰਾਜਿਆਂ ਦਾ ਤਾਂ ਉਹ ਮਾਲ ਖਜ਼ਾਨਾ ਲੁੱਟਦੇ ਹੀ ਜਾਂ ਉਹਨਾਂ ਦੇ ਹੋਰ, ਤੇ ਉਹ ਜਿੱਥੇ ਵੀ ਜਿਹੜੀ ਰਿਆਇਆ ਹੁੰਦੀ ਉਹਨਾਂ 'ਚ ਮਰਦ ਹੋਣ ਔਰਤਾਂ ਹੋਣ ਉਹ ਵੀ ਉਹਨਾਂ ਦੇ ਜਿਹੜੇ ਨੇ ਉਹ ਗੁਲਾਮ ਹੀ ਹੁੰਦੇ। ਸੋ ਉਹਦੇ 'ਚੋਂ ਬਹੁਤ ਵਾਰ ਜਿਹੜੇ ਖੂਬਸੂਰਤ ਲੜਕੀਆਂ ਖੂਬਸੂਰਤ ਲੜਕੇ ਉਹਨਾਂ ਨੂੰ ਜੇ ਉਹਨਾਂ ਨੇ ਉੱਥੇ ਰਾਜ ਨਹੀਂ ਵੀ ਸਥਾਪਿਤ ਕਰਨਾ, ਲਟੇਰੇ ਨੇ ਜਿਹੜੇ ਉਹ ਉਹਨਾਂ ਨੂੰ ਬੰਨ੍ਹ ਕੇ ਤੇ ਫਿਰ ਲੈ ਜਾਂਦੇ ਸੀ। ਔਰ ਫਿਰ ਇਹ ਸਾਰੇ ਸਾਡੇ ਖਿੱਤੇ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਗਜ਼ਨੀ ਦੀ, ਬਸਰੇ ਦੀ, ਬਗਦਾਦ ਦੀ, ਕਿ ਜਿਹੜੀਆਂ ਗੁਲਾਮੀ 'ਚ ਵਾਲੀਆਂ ਬੀਬੀਆਂ ਨੇ, ਬੱਚੇ ਨੇ, ਯੰਗ ਬॉयਜ਼, ਉਹ ਨਿਲਾਮ ਕੀਤੇ ਜਾਂਦੇ ਸੀ। ਔਰ ਉਹਦੇ ਤੋਂ ਹੀ ਜਦੋਂ ਅਸੀਂ ਪੰਜਾਬ ਦੀ ਲੋਕ ਬੋਲੀ ਦੀ ਗੱਲ ਕਰਦੇ ਹਾਂ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਹੁਣ ਬਸਰਾ ਇਰਾਕ ਦਾ ਸ਼ਹਿਰ ਹੈ। ਸੋ ਉਦੋਂ ਫਿਰ ਬਾਜ਼ਾਰਾਂ ਦੇ ਵਿੱਚ ਜਿਸ ਤਰ੍ਹਾਂ ਸਬਜ਼ੀਆਂ ਦਾ ਢੇਰ ਹੁੰਦਾ ਹੈ ਜਾਂ ਦੂਸਰਿਆਂ ਦੀ ਬੋਲੀ ਲੱਗਦੀ ਹੈ, ਇਸ ਤਰ੍ਹਾਂ ਬੋਲੀ ਲੱਗਦੀ ਸੀ ਕਿ ਭਾਈ ਆ ਹੈ, ਇਸ ਦੀ ਕੀ ਕੀਮਤ ਹੈ। ਉਹ ਫਿਰ ਜਿਹੜਾ ਵੀ ਕੋਈ ਬੰਦਾ ਜਿਹੜਾ ਉਹਨੂੰ ਖਰੀਦਦਾ ਸੀ ਉਹ ਲੈ ਜਾਂਦਾ ਸੀ ਉਹਨੂੰ ਉਤਾਰ ਕੇ ਜੀ। ਉਹ ਫਿਰ ਜਾ ਕੇ ਈਵਨ ਉਸ ਦੇ ਉੱਤੇ ਉਹਨੂੰ ਅੱਗ ਨਾਲ ਉਹਨੂੰ ਦਾਗ ਲਾਣਾ ਕਹਿੰਦੇ ਸੀ ਜਾਂ ਦਾਗਣਾ, ਉਹ ਉਹਨੂੰ ਜਿਹੜਾ ਉਹ ਦਾਗ ਦਿੰਦਾ ਸੀ ਤਾਂ ਕਿ ਜੇ ਉਹ ਕਿਤੇ ਭੱਜ ਕੇ ਵੀ ਜਾਂਦਾ ਸੀ ਉਹਨੂੰ ਕੋਈ ਤਾਂ ਕਿ ਹੋਰ ਨਾ ਖਰੀਦੇ, ਔਰ ਉਹ ਭੱਜ ਵੀ ਕੇ ਵੀ ਜਾਏ ਤਾਂ ਪਤਾ ਹੁੰਦਾ ਸੀ ਕਿ ਇਹ ਗੁਲਾਮ ਹੈ ਇਹਦਾ, ਔਰ ਉਹ ਫਿਰ ਸਾਰੀ ਉਮਰ ਹੀ ਉਹਦਾ ਗੁਲਾਮ ਰਹਿੰਦਾ ਸੀ, ਉਸ 'ਚੋਂ ਉਹ ਨਿਕਲ ਨਹੀਂ ਸੀ ਸਕਦਾ। ਸੋ ਇਸੇ ਤਰ੍ਹਾਂ ਇਹ ਸਿਰਫ ਉੱਥੋਂ ਤੱਕ ਮਹਿਦੂਦ ਨਹੀਂ ਸੀ। ਫਿਰ ਜਦੋਂ ਅਸੀਂ ਅਮਰੀਕਾ ਦੇ ਹਿਸਟਰੀ ਜਾਂ ਸਲੇਵਰੀ, ਜਿਵੇਂ ਇਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਨੇ ਬ੍ਰੇਕਫਾਸਟ ਮੀਟਿੰਗ ਰਿਲੀਜੀਅਸ ਪ੍ਰੇਅਰ ਦੇ ਉੱਤੇ ਸਲੇਵਰੀ ਔਰ ਜਿਮ ਕਰੋ ਲਾਜ਼ ਦੀ ਗੱਲ ਕੀਤੀ, ਫਿਰ ਕਿਸ ਤਰੀਕੇ ਨਾਲ ਅਫਰੀਕਾ 'ਚੋਂ ਇੱਕ ਬੜਾ ਵੱਡਾ ਟ੍ਰੇਡ ਸੀ, ਕਿਵੇਂ ਵੱਡੇ ਵੱਡੇ ਵਪਾਰੀ ਜਿਹੜੇ ਨੇ ਉਹ ਗੁਲਾਮ ਉੱਥੋਂ ਭਰ ਕੇ ਸਮੁੰਦਰੀ ਜਹਾਜ਼ ਲਿਆਂਦੇ ਸੀ, ਇੱਥੇ ਉਹਨਾਂ ਨੂੰ ਵੇਚਿਆ ਜਾਂਦਾ ਸੀ, ਖੇਤੀਬਾੜੀ ਦੇ ਵਿੱਚ ਇਸਤੇਮਾਲ ਹੁੰਦੇ ਸੀ। ਸੋ ਲੰਬਾ ਵਕਤ, ਕਈ ਸਦੀਆਂ, ਹਜ਼ਾਰਾਂ ਸਾਲ ਇਹ ਗੁਲਾਮੀ ਜਿਹੜੀ ਹੈ ਅਰਾਊਂਡ ਰਹੀ ਜੀ। ਸੋ ਇਹ ਤਾਂ ਉਸ ਕਿਸਮ ਦੀ ਫਿਜ਼ੀਕਲ ਬੌਂਡੇਜ ਹੈ ਜਦੋਂ ਕਿ ਤੁਸੀਂ ਪਰਸਨਲ ਜਿਹੜੀ ਹੈ ਗੁਲਾਮੀ ਦੀ ਗੱਲ ਕਰਦੇ ਹੋ। ਅੱਜ ਦੁਨੀਆ ਦੇ ਵਿੱਚ ਇਸ ਕਿਸਮ ਦੀ ਸਲੇਵਰੀ ਜਿਹੜੀ ਹੈ ਉਹ ਨਹੀਂ ਹੈ, ਪਰ ਜਿਵੇਂ ਪਿੱਛੇ ਇੱਕ ਇੰਟਰਨੈਸ਼ਨਲ ਕਮੇਟੀ ਨੇ ਰਿਪੋਰਟ ਦਿੱਤੀ ਹੈ, ਇੰਡੀਆ ਦੇ ਵਿੱਚ ਹੁਣ ਉਹਨਾਂ ਨੇ ਸਲੇਵਰੀ ਦੀ ਡੈਫੀਨੇਸ਼ਨ ਬਦਲੀ ਹੈ, ਬੌਂਡਡ ਲੇਬਰ ਹੈ, ਫਲੈਸ਼ ਟ੍ਰੇਡ ਹੈ, ਕਿਵੇਂ ਲੱਖਾਂ ਬੱਚੀਆਂ ਗਰੀਬ ਦੇਸ਼ਾਂ 'ਚੋਂ, ਨੇਪਾਲ ਹੋਏ, ਨੇਬਰਿੰਗ ਕੰਟਰੀਜ਼ ਹੋਏ, ਕਿਵੇਂ ਕਿੰਨੇ ਵੱਡੇ ਵੱਡੇ ਫਲੈਸ਼ ਟ੍ਰੇਡਰ ਨੇ ਜੀ, ਉਹਨਾਂ ਨੂੰ ਉਹਨਾਂ ਦੇ ਮਾਪਿਓ ਤੋਂ 8-8, 9-9 ਸਾਲ ਦੀਆਂ ਬੱਚੀਆਂ ਥੋੜ੍ਹੇ ਪੈਸੇ ਦੇ ਕੇ ਲੈ ਜਾਂਦੇ ਨੇ। ਫਿਰ ਕਿਵੇਂ ਇਹ ਸਾਰੇ ਜਿਹੜਾ ਦੁਨੀਆ ਭਰ ਦੇ ਵਿੱਚ ਇਹ ਕਿਸ ਕਿਸਮ ਦਾ ਇੱਕ ਟ੍ਰੇਡ ਬਣਿਆ ਹੋਇਆ। ਸੋ ਲੇਕਿਨ ਜਦੋਂ ਅਸੀਂ ਸਿੱਖ ਕੌਮ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਇੱਕ ਗੱਲ ਜ਼ਾਹਰ ਹੈ ਕਿ ਜਦੋਂ ਗੁਲਾਮ ਹੁੰਦਾ ਕੋਈ ਜਾਂ ਬਣਦਾ, ਉਹ ਆਪਣਾ ਫੈਸਲਾ ਆਪ ਨਹੀਂ ਲੈ ਸਕਦਾ, ਉਹਦਾ ਮਾਲਕ ਲੈਂਦਾ। ਇੱਕ ਗੁਲਾਮ ਹੈ, ਇੱਕ ਮਾਲਕ ਹੈ। ਔਰ ਅਮਰੀਕਾ 'ਚ ਅਕਸਰ ਮਸ਼ਹੂਰ ਹੈ ਕਿ ਵੀ ਇਹ ਹੁੰਦਾ ਸੀ ਕਿ ਵੀ ਜੇ ਹੁਣ ਮਾਲਕ ਬਿਮਾਰ ਹੈ ਤੇ ਜਿਹੜਾ ਗੁਲਾਮ ਹੈ ਉਹ ਇਹ ਨਹੀਂ ਸੀ ਕਹਿੰਦਾ ਆਰ ਯੂ ਸਿਕ ਟੁਡੇ, ਉਹ ਕਹਿੰਦਾ ਸੀ ਆਰ ਵੀ ਸਿਕ ਟੁਡੇ, ਕਿ ਅੱਜ ਅਸੀਂ ਬਿਮਾਰ ਹੈ, ਕਿਉਂਕਿ ਉਹ ਮਾਲਕ ਬਿਮਾਰ ਆਪੇ ਹੀ ਬਿਮਾਰ ਹੋ ਗਿਆ, ਉਹਦੀ ਆਪਣੀ ਤਾਂ ਕੋਈ ਹੋਂਦ ਹੀ ਨਹੀਂ ਹੈ। ਸੋ ਜਦੋਂ ਅਸੀਂ ਅੱਜ ਦੇ ਕੌਂਟੈਕਸਟ 'ਚ ਸਿੱਖ ਕੌਮ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਬੇਸ਼ੱਕ ਕਹਿਣ ਨੂੰ ਡੈਮੋਕ੍ਰੇਸੀ ਹੈ, ਭਾਰਤ ਲੋਕਤੰਤਰ ਹੈ। ਹੁਣ ਜਦੋਂ ਤੁਸੀਂ ਲੋਕਤੰਤਰ ਨੂੰ ਡਿਫਾਈਨ ਕਰਦੇ ਹੋ, ਜੇ ਇੱਕ ਰਸਟਿਕ ਅੰਦਾਜ਼ 'ਚ ਲੋਕਤੰਤਰ ਨੂੰ ਡਿਫਾਈਨ ਕਰਨਾ ਹੋਏ ਤਾਂ ਉਹ ਇਹ ਹੈ ਕਿ ਜਿੱਥੇ 51 ਗਧੇ 49 ਸ਼ੇਰਾਂ ਨਾਲੋਂ ਜ਼ਿਆਦਾ ਸਿਆਣੇ ਨੇ, ਕਿਉਂਕਿ ਫੈਸਲਾ ਤਾਂ ਮੈਜੋਰਿਟੀ ਦੇ ਨਾਲ ਹੋਣਾ। ਜੇ 51 ਗਧੇ ਇੱਕ ਪਾਸੇ ਹੋ ਗਏ, ਉਹਨਾਂ ਦੀ ਵੋਟ ਹੈ ਔਰ ਉਹਨਾਂ ਨੇ ਡਿਸਾਈਡ ਕਰਨਾ। ਹੁਣ ਜਦੋਂ ਸਿੱਖ ਇੱਕ ਮਾਈਨੋਰਿਟੀ ਦੇ ਤੌਰ ਦੇ ਉੱਤੇ ਉਸ ਨਕਸ਼ੇ ਦੇ ਵਿੱਚ ਟਰੈਪ ਹੋ ਗਏ, ਫੇਥ ਦੇ ਉੱਤੇ ਗਾਂਧੀ ਨਹਿਰੂ ਕੀਤੇ ਇਕਰਾਰ, ਇਹ ਹੋਏਗਾ ਤੁਹਾਨੂੰ ਤੁਹਾਡਾ ਜਿਹੜਾ ਇੱਕ ਖਿੱਤਾ ਦਿੱਤਾ ਜਾਏਗਾ ਨਾਰਥ ਦੇ ਵਿੱਚ, ਗਰੋ ਆਫ ਫਰੀडम ਹੋਏਗੀ ਜੀ। ਹੁਣ ਜਿਹੜੀ ਗੁਲਾਮੀ ਦੀ, ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਬੇਸ਼ੱਕ ਸਾਨੂੰ ਜਿਹੜਾ ਬਾਕੀਆਂ ਨਾਲੋਂ ਬਿਹਤਰ ਰੱਖਿਆ, ਕਿਉਂਕਿ ਅਸੀਂ ਲੜਨ ਮਰਨ ਨੂੰ ਤਗੜੇ ਸੀ, ਫੌਜ 'ਚ ਲੈ ਗਏ ਸਾਨੂੰ, ਲੜਾਉਂਦੇ ਰਹੇ ਜਿੱਥੇ ਮਰਜ਼ੀ, ਕਿਤੇ ਅਫਰੀਕਾ, ਕਿਤੇ ਯੂਰਪ, ਕੋਈ ਹੋਰ ਪਾਸਾ ਕੁਛ ਕਰਦੇ ਰਹੇ ਜੀ। ਲੇਕਿਨ ਜਦੋਂ ਅਸੀਂ 47 ਤੋਂ ਬਾਅਦ ਦੇ ਮਾਹੌਲ 'ਚ ਦੇਖਦੇ ਹਾਂ, ਅੰਗਰੇਜ਼ਾਂ ਨੇ ਘੱਟੋ ਘੱਟ ਸਾਡੀ ਅੱਡ ਧਰਮ ਦੀ ਹੋਂਦ ਤਾਂ ਕਬੂਲ ਕੀਤੀ, 5 ਕਕਾਰੀ ਰੂਪ ਨੂੰ ਜਿਹੜੀ ਹੈ ਫੌਜ 'ਚ ਮਾਨਤਾ ਦਿੱਤੀ, ਰਿਜ਼ਰਵੇਸ਼ਨ ਵੀ ਸੀ,
ਅਲੱਗ ਸਾਡਾ ਸੈਪਰੇਟ ਇਲੈਕਟੋਰੇਟ ਸੀ, ਆਪਣੇ ਸਿੱਖ ਆਪਣੇ ਨੁਮਾਇੰਦੇ ਚੁਣਨ ਲਈ ਅੱਡ ਵੋਟਾਂ ਪਾਉਂਦੇ ਸੀ। ਸੋ ਜਿਉਂ ਹੀ ਸੰਵਿਧਾਨ ਇਹ ਬਣਿਆ, ਉਹ ਸੈਪਰੇਟ ਇਲੈਕਟੋਰੇਟ ਵੀ ਤੋੜ ਦਿੱਤਾ ਹੈ, ਆਰਟੀਕਲ 25(b) ਦੇ ਥੱਲੇ ਹਿੰਦੂ ਬਣਾ ਦਿੱਤਾ ਹੈ, ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਹੈ। ਤੇ ਫਿਰ 47 ਤੋਂ 84 ਤੱਕ 47 ਸਾਲ ਦੀ ਕਹਾਣੀ, ਉਹ ਪੰਜਾਬੀ ਜ਼ਬਾਨ ਦੇ ਆਧਾਰ ਤੇ ਸੂਬਾ ਨਾ ਦੇਣੇ, ਉਹ ਫੌਜ ਦੇ ਵਿੱਚ ਡਿਸਕ੍ਰਿਮੀਨੇਸ਼ਨ, ਭਰਤੀ ਦੇ ਮਾਮਲੇ 'ਚ ਬਾਕੀ ਸਾਰਿਆਂ 'ਚ ਮੈਰਿਟ ਹੈ, ਇੱਥੇ ਆ ਗਿਆ ਜੀ ਅਸੀਂ ਹੁਣ ਸੂਬੇ ਵਾਈਜ਼ ਦੇਖਾਂਗੇ ਕਿੰਨੇ ਸੂਬੇ 'ਚੋਂ ਕਿੰਨੇ ਭਰਤੀ ਕਰਨੇ ਨੇ ਜੀ। ਦੈਨ ਅਸੀਂ ਦੇਖਦੇ ਹਾਂ ਵੀ ਕਿਵੇਂ ਜੂਨ 84 ਦਾ ਘੱਲੂਘਾਰਾ, ਗਿਣੀ ਮਿਥੀ ਸਾਜ਼ਿਸ਼ ਕਿ ਭਈ ਇਹਨਾਂ ਨੂੰ ਲਿਕੁਇਡੇਟ ਹੀ ਕਰ ਦਿਓ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਡਿਸਟਰੋਏ ਕਰਨਾ, ਪੂਰੀ ਜਨਰੇਸ਼ਨ ਨੂੰ ਖਤਮ ਕਰਨਾ। ਸੋ ਅੱਜ ਹਾਲਤ ਭਾਰਤ ਦੇ ਨਕਸ਼ੇ 'ਚ ਸਾਡੀ ਇਹ ਹੈ ਕਿ ਅਸੀਂ ਉਹਨਾਂ ਦੀ ਇੱਕ ਬਸਤੀ ਬਣੇ। ਫਿਰ ਜਿਹੜੇ ਗੁਲਾਮਾਂ ਦੇ ਸਾਧਨ ਹੁੰਦੇ ਨੇ ਉਹ ਮਾਲਕਾਂ ਦੇ ਕੋਲ ਹੁੰਦੇ ਨੇ। ਪੰਜਾਬ 'ਚ ਤੁਸੀਂ ਕਣਕ ਪੈਦਾ ਕਰਦੇ ਹੋ, ਤੁਸੀਂ ਝੋਨਾ ਪੈਦਾ ਕਰਦੇ ਹੋ, ਪਰ ਫੈਸਲਾ ਸੈਂਟਰ ਸਰਕਾਰ ਨੇ ਕਰਨਾ ਕਿ ਤੁਹਾਡੀ ਕਣਕ ਦਾ ਕੁਇੰਟਲ ਦਾ ਮੁੱਲ ਕੀ ਹੈ, ਝੋਨੇ ਦਾ ਮੁੱਲ ਕੀ ਹੈ। ਕਾਰਖਾਨੇ ਵਾਲੇ ਜਦੋਂ ਚੀਜ਼ਾਂ ਬਣਾਉਂਦੇ ਨੇ ਉਹ ਆਪ ਆਪਣਾ ਮੁੱਲ ਰੱਖਦੇ ਨੇ, ਦੇਖਦੇ ਨੇ ਵੀ ਉਹਨਾਂ ਦੀ ਇਨਵੈਸਟਮੈਂਟ ਕਿੰਨੀ ਹੈ, ਉਹਨਾਂ ਨੂੰ ਕਿੰਨਾ ਉਹਦੇ 'ਚੋਂ ਰਿਟਰਨ ਹੋਏਗਾ। ਸੋ ਇੱਕ ਪੈਰ ਤੇ ਔਰ ਜੂਨ 84 ਤੋਂ ਬਾਅਦ ਤੇ ਮੇਰਾ ਖਿਆਲ ਹੈ ਵੀਰ ਗੁਰਮੀਤ ਸਿੰਘ ਵਰਗਿਆਂ ਨੂੰ ਇਹ ਭੁਲੇਖਾ ਹੀ ਨਹੀਂ ਹੋਣਾ ਚਾਹੀਦਾ ਵੀ 30 ਸਾਲਾਂ 'ਚ ਜੇ ਸਾਨੂੰ ਅਜੇ ਵੀ ਇਹ ਰਿਅਲਾਈਜ਼ ਨਹੀਂ ਹੋਇਆ ਕਿ ਬਈ ਅਸੀਂ ਕਿਵੇਂ ਗੁਲਾਮ ਹਾਂ ਜੀ, ਤੇ ਫਿਰ ਤਾਂ ਰੱਬ ਹੀ ਰੱਖ ਹੈ। ਸੋ ਮੈਂ ਸਮਝਦਾ ਵੀ ਸਾਰੀ ਹਿਸਟਰੀ 67 ਸਾਲ ਦੀ ਇਸ ਗੱਲ ਨੂੰ ਜਿਹੜੀ ਹੈ ਯਾਦ ਕਰਵਾਉਂਦੀ ਹੈ ਕਿ ਗੁਲਾਮ ਔਰ ਉਸ ਕੌਮ ਦੇ ਗੁਲਾਮ ਜਿਹਨੇ 1000 ਸਾਲ ਖੁਦ ਗੁਲਾਮੀ ਦੇਖੀ ਹੈ, ਇਹ ਵਸਟ ਹੁੰਦਾ ਜੇ ਤੁਸੀਂ ਕਿਸੇ ਸ਼ਿਵਲਰਸ ਰੇਸ ਨਾਲ ਕੌਮ ਨਾਲ ਡੀਲ ਕਰੋ ਜਿਵੇਂ ਅੰਗਰੇਜ਼ ਸੀ। ਉਹਨਾਂ ਨੇ ਸਾਡੇ ਨਾਲ ਲੜੇ ਵੀ ਪਰ ਸਾਡੇ ਟੈਲੈਂਟ ਨੂੰ ਪਛਾਣਿਆ ਵੀ, ਔਰ ਜਿਸ ਕਦਰ ਅੱਜ ਹਿੰਦੂਤਵਾ ਵਾਲਿਆਂ ਦੇ ਹੱਥ ਪਾਵਰ ਆਈ ਹੈ ਔਰ ਸਿੱਖਾਂ ਨੂੰ ਉਹ ਐਲੀਮੀਨੇਟ ਕਰਨ ਦੇ ਲਈ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਉਹਨਾਂ ਨੇ ਝੋਂਕੇ ਹੋਏ ਨੇ ਜੀ। ਸੋ ਮੇਰਾ ਖਿਆਲ ਹੈ ਵੀ ਹੁਣ ਤਾਂ ਇਸ ਗੱਲ ਵੱਲ ਧਿਆਨ ਦੇਣ ਦੀ ਥਾਂ ਹੁਣ ਤਾਂ ਇਹ ਫੋਕਸ ਹੋਏ ਕਿ ਭਾਈ ਕਿਵੇਂ ਅਸੀਂ ਇਹ ਗੁਲਾਮੀ ਦੇ ਸੰਗਲ ਕੱਟੀਏ ਤੇ ਇਸ ਜਿਹੜੀ ਹੈ ਹਿੰਦੂ ਤਵੀ ਗੁਲਾਮੀ ਚੋਂ ਨਿਕਲ ਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਆਜ਼ਾਦ ਦੇਸ਼ ਸਥਾਪਿਤ ਕਰੀਏ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਧੰਨਵਾਦ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।